ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਵੀਰਾਂ ਭੈਣਾਂ ਨੂੰ ਆਦਾਬਰਸ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 16 ਅਪ੍ਰੈਲ 2026 3 ਵਿਸਾਖ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਠੋਕ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪਹਿਲੇ ਸੈਗਮੈਂਟ ਤੇ ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਵਰਿੰਦਰ ਸਿੰਘ ਵਿੱਕੀ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਵਰਿੰਦਰ ਸਿੰਘ ਵਿੱਕੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਇਜ਼ਰਾਈਲ ਇਰਾਨ ਜੰਗ ਇੱਕ ਹਾਂ ਪੱਖੀ ਜਿਹੜਾ ਮਾਹੌਲ ਵੱਲ ਵੱਧ ਰਹੀ ਹੈ ਔਰ ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਹੈ ਕਿ ਇਜ਼ਰਾਈਲ ਤੇ ਲਿਬਨਾਨ 10 ਰੋਜ਼ਾ ਸੀਜ਼ਫਾਇਰ ਲਈ ਤਿਆਰ ਹੋ ਗਏ ਹਨ, ਜਿਹੜਾ ਕਿ 5 ਵਜੇ ਜਿਹੜਾ ਅੱਜ ਹੈ ਉਹ ਸ਼ੁਰੂ ਹੋਇਆ। ਸੋ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਸ਼ੋਰ ਸ਼ਰਾਬੇ ਵਾਲੇ ਮਾਹੌਲ ਵਿੱਚ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜੇ ਅਮਰੀਕਾ ਤੇ ਈਰਾਨ ਵਿੱਚ ਅਮਨ ਸਮਝੌਤਾ ਹੋ ਜਾਂਦਾ ਹੈ ਤਾਂ ਉਹ ਖੁਦ ਇਸਲਾਮਾਬਾਦ ਜਾ ਕੇ ਇਸ ਤੇ ਦਸਤਖਤ ਕਰਨਗੇ ਔਰ ਨਾਲ ਹੀ ਉਹਨਾਂ ਨੇ ਫੀਲਡ ਮਾਰਸ਼ਲ ਆਸਮ ਮਨੀਰ ਅਤੇ ਜਿਹੜੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਦੀ ਜਿਹੜੀ ਖੁੱਲ੍ਹ ਕੇ ਤਾਰੀਫ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਤੋਂ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਵਰਿੰਦਰ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਵਿੱਕੀ ਕਹਿੰਦੇ ਹਨ, ਨਿਊਯਾਰਕ ਬੇਸਡ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਬੜਾ ਉਤਸ਼ਾਹੀ ਨੌਜਵਾਨ ਹੈ, ਫਾਈਨੈਂਸ਼ੀਅਲ ਖੇਤਰ ਦੇ ਵਿੱਚ ਵੀ ਇਸ ਨੇ ਪੁਲਾਂਘਾਂ ਪੁੱਟੀਆਂ ਨੇ ਔਰ ਸਿਆਸੀ ਤੌਰ ਦੇ ਉੱਤੇ ਵੀ ਨਿਊਯਾਰਕ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ 'ਚ ਕਾਫੀ ਐਕਟਿਵ ਹੈ ਜੀ। ਔਰ ਹੁਣ ਵੀ ਜਦੋਂ ਕਿ ਸਿੱਖ ਡੇ ਪੈਰੇਡ ਸੀ, ਫਰੀडम ਮਾਰਚ ਵਾਸ਼ਿੰਗਟਨ ਡੀਸੀ 'ਚ, ਉਦੋਂ ਵੀ ਵਾਸ਼ਿੰਗਟਨ ਡੀਸੀ ਦੀ ਸਟੇਜ ਤੋਂ ਵੀ ਉਹਨਾਂ ਨੇ ਸੰਗਤ ਨੂੰ ਐਡਰੈਸ ਕੀਤਾ ਔਰ ਇਸ ਵੇਲੇ ਵੀ ਕਿਸੇ ਪ੍ਰੋਮੀਨੈਂਟ ਅਹੁਦੇ ਦੇ ਲਈ ਉਹ ਆਪਣੇ ਰਨ ਕਰ ਰਹੇ ਨੇ ਔਰ ਉਹਨਾਂ ਨੇ ਕਾਫੀ ਆਪਣਾ ਰਸੂਖ ਬਣਾਇਆ ਡੈਮੋਕ੍ਰੈਟਿਕ ਪਾਰਟੀ 'ਚ। ਇਹੀ ਕਾਰਨ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਜਦੋਂ ਨਿਊਯਾਰਕ ਸੈਸ਼ਨ ਹੋਇਆ ਕੁਝ ਸਾਲ ਪਹਿਲਾਂ ਤੇ ਵਰਿੰਦਰ ਸਿੰਘ ਦੇ ਐਫਰਟ ਨਾਲ ਹੀ 3-4 ਜੱਜ ਜਿਹੜੇ ਪੋਲੀਟੀਸ਼ੀਅਨ ਨੇ ਉਹ ਆਏ ਉਹਨੂੰ ਐਡਰੈਸ ਕਰਨ। ਇਵੇਂ ਹੀ ਜਿਹੜਾ ਉਹਨਾਂ ਦੇ ਐਫਰਟ ਦੇ ਨਾਲ ਹੁਣ ਵੀ ਇਹ ਐਕਸਪੈਕਟਡ ਹੈ ਜਿੱਥੇ ਬਾਕੀਆਂ ਦਾ ਜਿਹੜੇ ਇਸ ਵੇਲੇ ਮਮਦਾਨੀ ਮੇਅਰ ਦੇ ਨਾਲ ਕੰਮ ਕਰਨ ਵਾਲੇ ਸਾਡੇ ਯੰਗਸਟਰਸ ਦੀ ਟੀਮ ਹੈ ਉਹਨਾਂ ਦਾ ਐਫਰਟ ਵੀ ਹੈ। ਮੋਸਟ ਲਾਈਕਲੀ ਇਸ ਵਾਰ ਜਿਹੜੀ 2 ਹਫ਼ਤੇ ਬਾਅਦ ਨਿਊਯਾਰਕ ਸਿੱਖ ਡੇ ਪੈਰੇਡ ਹੋ ਰਹੀ ਹੈ ਉਸ 'ਚ ਨਿਊਯਾਰਕ ਦੇ ਮੇਅਰ ਮਮਦਾਨੀ ਵੀ ਸ਼ਾਮਲ ਹੋਣਗੇ। ਸੋ ਵਰਿੰਦਰ ਸਿੰਘ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਵੀ ਬੜੇ ਅਜ਼ੀਜ਼ ਸੀ, ਉਹ ਉਹਨਾਂ ਨੂੰ ਫਾਦਰ ਲਾਈਕ ਹੀ ਸਮਝਦੇ ਸੀ। ਡਾਕਟਰ ਸਾਹਿਬ ਦੇ ਤੁਰ ਜਾਣ ਬਾਅਦ ਉਹਨਾਂ ਨੇ ਕਾਫੀ ਵੈਰਾਗ ਕੀਤਾ ਔਰ ਹੁਣ ਵੀ ਜਦੋਂ ਉਹਨਾਂ ਦੇ ਨਾਲ ਭਾਵੇਂ ਕੋਈ ਥੋੜ੍ਹੀ ਜਿਹੀ ਮੁਲਾਕਾਤ ਹੀ ਹੋਏ ਉਹ ਇੱਕਦਮ ਭਾਵੁਕ ਹੋ ਜਾਂਦੇ ਨੇ ਔਰ ਇਹ ਠੀਕ ਹੈ ਕਿ ਬਹੁਤ ਵਾਰ ਪਰਿਵਾਰ ਕ੍ਰਾਈਸਿਸ 'ਚੋਂ ਗੁਜ਼ਰਦੇ ਨੇ, ਦੁਨਿਆਵੀ ਕਈ ਕੁਛ ਹੀ ਸਾਈਮਲਟੇਨੀਅਸਲੀ ਚੱਲ ਰਿਹਾ ਹੁੰਦਾ ਹੈ। ਕਈ ਵਾਰ ਅਸੀਂ ਉਸ ਵੈਨ 'ਚ ਬਹਿ ਵੀ ਜਾਂਦੇ
ਲੇਕਿਨ ਮੈਂ ਇਹ ਦੇਖਦਾ ਕਿ ਜੇ ਇਹ ਨੌਜਵਾਨ ਠੀਕ ਰਸਤੇ ਦੇ ਉੱਤੇ ਗੁਰੂ ਦਾ ਆਸਰਾ ਫੜ ਕੇ, ਆਸਰਾ ਪੱਲਾ ਫੜ ਕੇ ਤੁਰਿਆ ਰਹੇ, ਤੇ ਸਿਆਸੀ ਤੌਰ ਦੇ ਉੱਤੇ ਜਦੋਂ ਅਸੀਂ ਬਹੁਤ ਵਾਰ ਕਹਿੰਦੇ ਹਾਂ ਕਿ ਜੀ ਜਿਹੜੇ ਡਿਸੀਜਨ ਮੇਕਰ ਨੇ ਜਾਂ ਪੋਲੀਟੀਸ਼ੀਅਨਸ ਨੇ, ਜਦੋਂ ਤੱਕ ਤੁਸੀਂ ਪੋਲੀਟਿਕਸ ਦਾ ਹਿੱਸਾ ਨਹੀਂ ਬਣਦੇ, ਡਿਸੀਜਨ ਮੇਕਿੰਗ ਤੱਕ ਤੁਹਾਡੀ ਪਹੁੰਚ ਨਹੀਂ ਹੁੰਦੀ, ਉਦੋਂ ਤੱਕ ਤੁਸੀਂ ਕੋਈ ਵੱਡੇ ਫੈਸਲੇ ਆਪਣੇ ਕੌਮ ਦੇ ਹੱਕ 'ਚ ਨਹੀਂ ਕਰਵਾ ਸਕਦੇ। ਬਾਕੀ ਤਾਂ ਜਕਾਰੇ ਛੱਡ ਕੇ, ਫੋਟੋ ਲਵਾ ਕੇ, ਡੋਨੇਸ਼ਨਸ ਦੇਣ ਤੱਕ ਹੀ ਮਹਿਦੂਦ ਹੁੰਦਾ ਹੈ। ਸੋ ਵਰਿੰਦਰ ਸਿੰਘ ਬਿਲਕੁਲ ਸਪਸ਼ਟ ਤੌਰ ਤੇ ਖਾਲਿਸਤਾਨੀ ਨੇ, ਕਿਉਂਕਿ ਬਹੁਤ ਵਾਰ ਇਹ ਵੀ ਇੱਕ ਜਿਹੜੇ ਲੋਕ ਥੋੜ੍ਹੇ ਬਹੁਤ ਅਮਰੀਕੀ ਸਿਆਸਤ 'ਚ ਵੀ ਆਉਂਦੇ ਨੇ, ਜਾਂ ਅਸੀਂ ਕੈਨੇਡਾ ਦੀ ਸਿਆਸਤ ਦੇ ਹਵਾਲੇ ਨਾਲ ਵੀ ਦੇਖਿਆ ਕਿ 20 ਤੋਂ ਜ਼ਿਆਦਾ ਭਾਵੇਂ ਉੱਥੇ MP ਨੇ, ਪਰ ਜਦੋਂ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਆਇਆ ਔਰ ਇਸ ਦੇ ਉੱਤੇ ਮਾਰਕ ਕਾਰਨੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ U-turn ਮਾਰਿਆ ਇੰਡੀਆ ਨਾਲ ਜਿਹੜੇ ਸੰਬੰਧ ਸੁਧਾਰਨ ਦੇ ਲਈ, ਤੇ 2-3 ਨੂੰ ਛੱਡ ਕੇ ਬਾਕੀ ਜਿਹੜੇ ਸੀ ਉਹ ਮਿੱਟੀ ਦੇ ਮਾਧ ਹੋਈ ਬਣ ਗਏ। ਸੋ ਇਹ ਵੀ ਸਾਨੂੰ ਦੇਖਣਾ ਹੋਏਗਾ ਵੀ ਜਿਨ੍ਹਾਂ ਨੂੰ ਅਸੀਂ, ਜਿਨ੍ਹਾਂ ਕੈਂਡੀਡੇਟਸ ਨੂੰ ਬੈਕ ਕਰਦੇ ਹਾਂ ਅੱਗੇ ਲਿਆਉਣ ਲਈ, ਉਹਨਾਂ ਦੀ ਕਮਿਟਮੈਂਟ ਕੌਮੀ ਕੌਜ਼ ਪ੍ਰਤੀ, ਅਦਰਵਾਈਜ਼ ਤਾਂ ਫਿਰ ਗੋਰੇ ਕਾਲੇ ਪੀਲੇ ਉਹਨਾਂ 'ਚ ਕਿਸੇ ਵੀ ਆ ਜਾਣਗੇ, ਉਹਦਾ ਕੀ ਫਰਕ ਪੈਂਦਾ। ਸੋ ਹਰ ਇੱਕ ਦਾ ਐਂਬੀਸ਼ਨ ਹੋਣਾ ਚੰਗੀ ਗੱਲ ਹੈ, ਪਰ ਇਹ ਕਮਿਟਮੈਂਟ ਬੜੀ ਕਲੀਅਰ ਹੋਣੀ ਚਾਹੀਦੀ ਹੈ। ਔਰ ਇਸ ਕ੍ਰਾਈਟੇਰੀਆ ਦੇ ਉੱਤੇ, ਇਸ ਪੈਮਾਨੇ ਦੇ ਉੱਤੇ ਵਰਿੰਦਰ ਸਿੰਘ ਵਿੱਕੀ ਪੂਰੀ ਤਰ੍ਹਾਂ ਉਤਰਦੇ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ 28 ਫਰਵਰੀ ਜਦੋਂ ਕਿ ਇਜ਼ਰਾਈਲ ਨੇ ਅਮਰੀਕਾ ਨੂੰ ਘੜੀਸ ਕੇ ਈਰਾਨ ਦੇ ਖਿਲਾਫ ਜੰਗ ਦੇ ਵਿੱਚ ਲੈ ਆਂਦਾ, ਉਸ ਤੋਂ ਪਹਿਲਾਂ ਵੀ ਪਿਛਲੇ ਸਾਲ ਮਈ ਮਹੀਨੇ 'ਚ ਜਿਹੜਾ ਹੈ ਉਹ 12 ਰੋਜ਼ਾ ਜੰਗ ਦੇ ਵਿੱਚ ਅਮਰੀਕਾ ਹਾਫ ਹਾਰਟਿਡਲੀ ਆਇਆ ਔਰ ਫਿਰ ਇਜ਼ਰਾਈਲ ਨੇ ਚੀਕਾਂ ਮਾਰੀਆਂ ਔਰ ਸੀਜ਼ ਫਾਇਰ ਲੈ ਲਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਹੁਣ ਇਸ ਬਾਰੇ ਕੋਈ ਇਹ ਨਹੀਂ ਹੈ ਵੀ ਕੋਈ ਸਾਡੇ ਕੋਲ ਕੋਈ ਐਕਸਪਰਟੀਜ਼ ਹੈ ਕਹਿਣ ਦਾ ਤੇ ਅਸੀਂ ਕਹਿ ਰਹੇ ਹਾਂ। ਹਰ ਕੋਈ ਇਸ ਨੂੰ, ਜਿਹੜੇ ਅਮਰੀਕਾ ਦੇ ਵਿੱਚ ਜਿਹੜਾ ਪਬਲਿਕ ਓਪੀਨੀਅਨ ਹੈ ਉਹ ਵੀ ਜੰਗ ਦੇ ਖਿਲਾਫ ਹੈ ਔਰ ਮੈਜੋਰਿਟੀ ਇਹ ਮਹਿਸੂਸ ਕਰਦੇ ਨੇ ਕਿ ਇਹ ਇਜ਼ਰਾਈਲ ਦੀ ਜੰਗ ਹੈ, ਅਮਰੀਕਾ ਦੇ ਇਹਦੇ 'ਚ ਕੋਈ ਫਾਇਦਾ ਨਹੀਂ ਹੈ। ਦੁਨੀਆ ਦੀ ਇਕਨੋਮੀ ਵੀ ਪ੍ਰਭਾਵਿਤ ਹੋ ਰਹੀ ਹੈ, ਕਿਉਂਕਿ ਵੈਸੇ ਤਾਂ ਇਹ ਕਿਹਾ ਜਾਂਦਾ ਕਿ ਆਲ ਪੋਲੀਟਿਕਸ ਇਜ਼ ਲੋਕਲ, ਪਰ ਅੱਜ ਦੇ ਕੰਟੈਕਸਟ 'ਚ ਇਹ ਵੀ ਹੈ ਕਿ ਜਦੋਂ ਤੁਹਾਡੇ ਬਟੂਏ ਨੂੰ ਹੱਥ ਪੈਂਦਾ ਹੈ, ਉਸ 'ਚੋਂ ਨੋਟ ਜ਼ਿਆਦਾ ਜਾ ਰਹੇ ਹੁੰਦੇ ਨੇ, ਤੇ ਉਦੋਂ ਜਿਹਨੂੰ ਪੋਲੀਟਿਕਸ ਦੀ ਸਮਝ ਨਹੀਂ ਵੀ ਹੁੰਦੀ ਜਾਂ ਜਿਹਦੀ ਦਿਲਚਸਪੀ ਨਹੀਂ ਵੀ ਹੁੰਦੀ, ਉਹਨੂੰ ਵੀ ਸਮਝ ਆਉਣ ਲੱਗ ਜਾਂਦੀ। ਸੋ ਜਿਸ ਕਦਰ ਗੈਸ ਔਰ ਡੀਜ਼ਲ ਦੇ ਪ੍ਰਾਈਸਿਸ ਔਰ ਈਵਨ ਦੂਸਰੀਆਂ ਚੀਜ਼ਾਂ ਵੀ, ਜਿਵੇਂ ਹੁਣ ਫਰਟੀਲਾਈਜ਼ਰਸ ਨੇ, ਦੂਸਰੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਨੇ, ਔਰ ਜੇ ਜਿੱਥੇ 2 ਹਫ਼ਤੇ ਦੀ ਜਦੋਂ ਈਰਾਨ ਦੇ ਨਾਲ ਜੰਗਬੰਦੀ ਦਾ ਐਲਾਨ ਪਾਕਿਸਤਾਨ ਦੀ ਮੀਡੀਏਸ਼ਨ ਦੇ ਨਾਲ ਹੋਇਆ ਤੇ ਸੁੱਖ ਦਾ ਸਾਹ ਆਇਆ, ਬਹੁਤਿਆਂ ਨੂੰ ਲੱਗਾ ਕਿ ਵੀ ਇਹ ਬਹੁਤ ਚੰਗਾ ਹੋਇਆ ਐਟਲੀਸਟ। ਲੇਕਿਨ ਉਹ ਸੀਜ਼ ਫਾਇਰ ਦੇ ਦੌਰਾਨ ਅਸੀਂ ਦੇਖਿਆ ਕਿ ਦੂਸਰੇ ਦਿਨ ਹੀ ਇਜ਼ਰਾਈਲ ਨੇ ਜਿਹੜਾ ਉਹ ਲਿਬਨਾਨ ਦੇ ਉੱਤੇ ਤਾਬੜ ਤੋੜ ਹਮਲੇ ਕੀਤੇ, 300 ਤੋਂ ਜ਼ਿਆਦਾ ਲੋਕ ਮਾਰ ਦਿੱਤੇ, 1000 ਤੋਂ ਜ਼ਿਆਦਾ ਜ਼ਖਮੀ ਕੀਤੇ। ਔਰ ਹੁਣ ਉਹ ਵੀ ਜਿਹੜੇ 15 ਰੋਜ਼ਾ ਈਰਾਨ ਅਮਰੀਕਾ ਸੀਜ਼ ਫਾਇਰ ਹੈ ਉਹ 22 ਅਪ੍ਰੈਲ ਨੂੰ ਖਤਮ ਹੋਣ ਵਾਲਾ ਹੈ। ਔਰ ਇਸ ਦੇ ਉੱਤੇ ਇਜ਼ਰਾਈਲ ਨੇ ਕਿਹਾ ਜੀ ਇਹ ਜਿਹੜਾ ਸੀਜ਼ ਫਾਇਰ ਅਮਰੀਕਾ ਈਰਾਨ ਨੇ ਕੀਤਾ ਹੋਏਗਾ ਇਹਦੇ 'ਚ ਲਿਬਨਾਨ ਸ਼ਾਮਲ ਨਹੀਂ ਹੈ, ਅਸੀਂ ਆਪਣੀ ਮਰਜ਼ੀ ਕਰਾਂਗੇ। ਹੁਣ ਕਿਉਂਕਿ ਅਲਾਇੰਸ ਅਮਰੀਕਾ ਇਜ਼ਰਾਈਲ ਦਾ ਇਸ ਕਿਸਮ ਦਾ, ਇਹ ਅਮਰੀਕਾ ਨੂੰ ਵੀ ਪਤਾ ਸੀ, ਪ੍ਰੈਜ਼ੀਡੈਂਟ ਟਰੰਪ ਨੂੰ ਵੀ ਔਰ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਨੂੰ ਵੀ, ਪਰ ਉਹਨਾਂ ਨੇ ਵੀ ਇਜ਼ਰਾਈਲ ਦੀ ਪਿੱਠ ਠੋਕੀ। ਉਹਨਾਂ ਨੇ ਕਿਹਾ ਜੀ ਹਾਂ ਇਹਦੇ 'ਚ ਲਿਬਨਾਨ ਸ਼ਾਮਲ ਨਹੀਂ ਸੀ। ਹਾਲਾਂ ਮੈਂ ਸਮਝਦਾ ਵੀ ਈਰਾਨ ਨੇ ਬੜੀ ਮੈਚੁਰਿਟੀ ਦਾ ਸਬੂਤ ਦਿੱਤਾ ਹੈ, ਕਿਉਂਕਿ ਜੇ ਸੀਜ਼ ਫਾਇਰ 2 ਹਫ਼ਤੇ ਦਾ ਹੋਇਆ ਹੈ, ਹੁਣ ਈਰਾਨ ਦਾ ਹੋਰ ਇਜ਼ਰਾਈਲ ਦੇ ਨਾਲ ਰੌਲਾ ਕੀ ਹੈ? ਇਸ਼ੂ ਤਾਂ ਫਲਸਤੀਨ ਦਾ ਹੈ ਔਰ ਇਹ ਹਰ ਇੱਕ ਨੂੰ ਪਤਾ ਹੈ ਵੀ ਇਹ ਜਿਹੜੀ ਲਿਬਨਾਨ ਦੇ ਵਿੱਚ ਲੜਨ ਵਾਲਾ ਹਿਜ਼ਬੁੱਲਾ ਹੈ ਉਹ ਈਰਾਨ ਦੀ ਪ੍ਰੌਕਸੀ ਹੈ। ਇਹ ਵੀ ਉਹਨਾਂ ਨੂੰ ਪਤਾ ਹੈ ਕਿ ਭਾਈ ਜਿਹੜੀ ਹਮਾਸ ਗਾਜ਼ਾ ਦੇ ਵਿੱਚ ਕਾਰਵਾਈਆਂ ਕਰਨ ਵਾਲੀ ਹੈ ਉਹ ਵੀ ਈਰਾਨ ਦੀ ਪ੍ਰੌਕਸੀ ਹੈ, ਇਸੇ ਤਰ੍ਹਾਂ ਹੁਤੀ ਨੇ। ਸੋ ਈਰਾਨ ਨੇ ਇਸ ਕਿਸਮ ਦਾ ਸੀਜ਼ ਫਾਇਰ ਕਦੋਂ ਮੰਨਣਾ ਸੀ ਜਿਸ 'ਚ, ਔਰ ਇਹ ਗੱਲ ਈਵਨ ਜਿਹੜੇ ਮੀਡੀਏਟ ਕਰਨ ਵਾਲੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਵੀ ਕਿਹਾ ਵੀ ਲਿਬਨਾਨ ਸ਼ਾਮਲ ਹੈ, ਇਹ ਜਦੋਂ ਸੀਜ਼ ਫਾਇਰ ਦਾ ਐਲਾਨ ਹੀ ਹੋਇਆ। ਲੇਕਿਨ ਇਜ਼ਰਾਈਲ ਨੂੰ ਮੈਂ ਨਾ ਮਾਨੂ ਦੇ ਥੱਲੇ ਉਹਨੇ ਪੂਰੀ ਇਹਨਾਂ ਦਿਨਾਂ ਦੇ ਵਿੱਚ ਤਬਾਹੀ ਮਚਾਈ। ਹਾਲਾਂ ਇਹਦੇ ਬਾਵਜੂਦ ਕਿ ਅਮਰੀਕਾ ਨੇ ਵੀ ਜਿਹੜਾ ਈਰਾਨ ਨੂੰ, ਕਿਉਂਕਿ ਈਰਾਨ ਨੇ ਸਟ੍ਰੇਟ ਆਫ ਹਾਰਮਿਊਜ਼ ਦੇ ਨੂੰ ਖੋਲ੍ਹਿਆ ਨਹੀਂ ਹੈ ਜਾਂ ਉਹਨਾਂ ਦੇ ਕੰਟਰੋਲ ਥੱਲੇ ਹੈ,
ਅਮਰੀਕਾ ਨੇ ਵੀ ਜਿਹੜਾ ਹੈ ਉਸ ਦਾ ਅੱਗੋਂ ਘੇਰਾਬੰਦੀ ਕੀਤੀ, ਪਰ ਈਰਾਨ ਨੇ ਮੈਚੋਰਿਟੀ ਇਹ ਦਿਖਾਈ, ਨਾ ਤਾਂ ਉਹਨੇ ਲੈਬਨਾਨ ਦੇ ਉੱਤੇ ਜਾਂ ਇਸ ਇਜ਼ਰਾਈਲ ਦੇ ਹਮਲੇ ਦੇ ਜਵਾਬ 'ਚ ਇਜ਼ਰਾਈਲ ਤੇ ਮਿਜ਼ਾਈਲਾਂ ਜਾਂ ਡਰੋਨ ਠੋਕੇ, ਤੇ ਨਾ ਹੀ ਉਹਨੇ ਕੋਈ ਅਮਰੀਕਾ ਦੇ ਖਿਲਾਫ ਅਦਰ ਦੈਨ ਕਿ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਵੀ ਬਹੁਤ ਵਾਰ ਤੁਸੀਂ ਆਪਣਾ ਨੈਰੇਟਿਵ ਸੈੱਟ ਕਰਨ ਦੇ ਲਈ ਹਾਈ ਵੋਲੀਅਮ ਔਰ ਜਿਹੜੀ ਹੈ ਉਹ ਹਾਈ ਪੋਸਚਰਿੰਗ ਜਿਹੜੀ ਆ ਉਹ ਕਰਦੇ ਆ, ਉਹ ਜ਼ਰੂਰ ਕੀਤੀ। ਅਦਰਵਾਈਜ਼ ਇਹ ਜਿਹੜਾ 2 ਹਫ਼ਤੇ ਦਾ ਅਮਰੀਕਾ ਦੇ ਨਾਲ ਸੀਜ਼ਫਾਇਰ ਸੀ ਉਹੀ ਟੁੱਟ ਜਾਣਾ ਸੀ। ਹੁਣ ਇਹ ਗੱਲ ਚੱਲ ਰਹੀ ਸੀ ਕਿ ਵੀ ਜਦੋਂ ਇਹ ਠੀਕ ਹੈ ਵੀ ਇਜ਼ਰਾਈਲ ਦਾ ਸਾਥ ਅਮਰੀਕਾ ਨੇ ਦਿੱਤਾ ਕਿ ਜਿੰਨੀ ਲੈਬਨਾਨ ਸ਼ਾਮਲ ਨਹੀਂ ਸੀ, ਲੇਕਿਨ ਅਮਰੀਕਾ ਨੇ ਦਬਾਅ ਬਣਾਇਆ ਨੈਤਨਯਾਹੂ ਦੇ ਉੱਤੇ ਕਿ ਵੀ ਡਾਇਰੈਕਟ ਕਰ ਲਓ ਗੱਲ ਲੈਬਨਾਨ ਨਾਲ ਔਰ ਇਹਨੂੰ ਜਿਹੜਾ ਸੀਜ਼ਫਾਇਰ ਕਰੋ, ਕਿਉਂਕਿ ਅਮਰੀਕਾ ਹਰ ਹਾਲਤ ਦੇ ਵਿੱਚ ਇਸ ਈਰਾਨ ਕ੍ਰਾਈਸਿਸ ਚੋਂ ਨਿਕਲਣਾ ਚਾਹੁੰਦਾ ਹੈ, ਬਟ ਐਜ਼ ਏ ਵਿਕਟਰ, ਕਿਉਂਕਿ ਮਿਡ ਟਰਮ ਇਲੈਕਸ਼ਨਸ ਵੀ ਆਉਣ ਵਾਲੀਆਂ ਨੇ ਔਰ ਪ੍ਰੈਜ਼ੀਡੈਂਟ ਟਰੰਪ ਉਹ ਐਜ਼ ਏ ਲੂਜ਼ਰ ਆਪਣੇ ਅਮਰੀਕਨ ਲੋਕਾਂ ਸਾਹਮਣੇ ਨਹੀਂ ਆਉਣਾ ਚਾਹੁੰਦੇ, ਔਰ ਇਹ ਹਰ ਪੋਲੀਟੀਸ਼ੀਅਨ ਦਾ ਦਾਅ 'ਤੇ ਲੱਗਾ ਹੁੰਦਾ ਹੈ, ਰਿਪਬਲਿਕਨ ਪਾਰਟੀ ਦੀ ਵੀ ਪ੍ਰੈਸਟੀਜ ਦਾਅ ਦੇ ਉੱਤੇ। ਸੋ ਇਸ ਕੰਟੈਕਸਟ ਦੇ ਵਿੱਚ ਇਉਂ ਲੱਗਦਾ ਹੈ ਵੀ, ਔਰ ਫਿਰ ਅਮਰੀਕਾ ਦਾ ਜਦੋਂ ਦਬਾਅ ਬਣਿਆ ਤੇ ਇਜ਼ਰਾਈਲ ਨੇ ਇੰਡੀਪੈਂਡੈਂਟਲੀ ਲੈਬਨਾਨ ਦੇ ਪ੍ਰੈਜ਼ੀਡੈਂਟ ਦੇ ਨਾਲ ਜਿਹੜੀ ਹੈ ਕਮਿਊਨੀਕੇਸ਼ਨ ਖੋਲ੍ਹ ਲਈ, ਔਰ ਅੱਜ ਜਿਹੜੀਆਂ ਪੋਜ਼ਿਟਿਵ 2 ਖਬਰਾਂ ਇਸ ਸਾਰੇ ਕੰਟੈਕਸਟ ਦੇ ਵਿੱਚ ਨੇ। ਬਾਕੀ ਤਾਂ ਪੋਸਟਰਿੰਗ ਤਾਂ ਚੱਲ ਹੀ ਰਹੀ ਹੈ, ਕੌਣ ਕੀ ਕਹਿ ਰਿਹਾ, ਜੰਗ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ। ਹਾਲਾਂ ਜਿਹੜੇ ਪ੍ਰੋਫੈਸਰ ਜੋਸ਼ੂਆ ਲੈਂਡਿਸ ਨੇ ਓਕਲਾਹੋਮਾ ਯੂਨੀਵਰਸਿਟੀ ਦੇ, ਉਹਨਾਂ ਦਾ ਐਨਾਲਿਸਿਸ ਜਿਹੜਾ ਹੈ ਉਸ ਨੂੰ ਮਿਸਟਰ ਸਟੈਨਲੀ ਜੌਨੀ ਉਹਨੇ ਡੀਟੇਲ 'ਚ ਆਰਟੀਕਲ ਲਿਖਿਆ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਮਰੀਕਾ ਇਜ਼ ਇਨ ਏ ਲੂਜ਼ਿੰਗ ਪੋਜੀਸ਼ਨ ਇਨ ਦਾ ਗਲਫ ਬਟ ਇਜ਼ਰਾਈਲ ਇਜ਼ ਵਿਨਿੰਗ। ਯੂਨੀਵਰਸਿਟੀ ਆਫ ਓਕਲਾਹੋਮਾ ਪ੍ਰੋਫੈਸਰ ਜੋਸ਼ੂਆ ਲੈਂਡਿਸ। ਇਹ ਠੀਕ ਹੈ ਵੀ ਹੁਣ ਈਵਨ ਕਾਊਂਟਰ ਨੈਰੇਟਿਵ ਵੀ ਆ ਰਿਹਾ ਹੈ ਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਜਾਂ ਅਮਰੀਕਾ ਨੇ ਈਰਾਨ ਦਾ ਅੱਗੋਂ ਘਿਰਾਓ ਕੀਤਾ, ਉਸ ਦੇ ਨਾਲ ਟਰੰਪ ਮੋਰ ਸਟਰੋਂਗਰ ਪੋਜੀਸ਼ਨ 'ਚ ਆਏ ਨੇ ਅਮਰੀਕਾ ਵਾਲੇ ਈਰਾਨ ਦੇ ਨਾਲ। ਔਰ ਇਹ ਜਿਹੜਾ ਆਲਰੇਡੀ ਇਹ ਐਲਾਨਿਆ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਵੀ ਵਿਦਨ 2 ਡੇਜ਼ ਜਿਹੜਾ ਉਹ ਡਾਇਲੋਗ ਇਸਲਾਮਾਬਾਦ ਡਾਇਲੋਗ ਜਾਂ ਇਸਲਾਮਾਬਾਦ ਸਮਿਟ ਜਾਂ ਗੱਲਬਾਤ ਉਹ ਦੁਬਾਰਾ ਸ਼ੁਰੂ ਹੋਏਗੀ। ਸੋ ਉਸ ਪਾਸੇ ਵੱਲ ਪ੍ਰੋਗਰੈਸ ਹੋ ਰਹੀ ਹੈ, ਔਰ ਉਹਦੇ 'ਚ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਰਮੀ ਚੀਫ ਆਸਮ ਮੁਨੀਰ ਉਹ ਪੂਰੇ ਡੈਲੀਗੇਸ਼ਨ ਦੇ ਨਾਲ ਜਿਹੜੇ ਨੇ ਉਹ ਈਰਾਨ ਤਹਿਰਾਨ 'ਚ ਪਹੁੰਚੇ, ਗੱਲਬਾਤ ਉੱਧਰ ਚੱਲ ਰਹੀ ਹੈ। ਇਹ ਵੀ ਸੰਭਾਵਨਾਵਾਂ ਨੇ ਕਿ ਇੱਧਰ ਜਦੋਂ ਆਸਮ ਮੁਨੀਰ ਜਿਹੜੇ ਨੇ ਉਹ ਈਰਾਨ ਤੋਂ ਬਾਅਦ ਡਾਇਰੈਕਟਲੀ ਵਾਸ਼ਿੰਗਟਨ DC ਵੀ ਆਉਣ, ਹਾਈ ਲੈਵਲ ਗੱਲਬਾਤ ਚੱਲ ਰਹੀ ਹੈ। ਔਰ ਪ੍ਰੈਜ਼ੀਡੈਂਟ ਟਰੰਪ ਨੇ ਜਿਵੇਂ ਹੋਪਫੁਲੀ ਇਹ ਕਿਹਾ ਕਿ ਵੀ ਜਿਹੜੀ ਹੈ ਉਹ ਡੀਲ ਹੁਣ ਜ਼ਰੂਰ ਹੋਏਗੀ, ਔਰ ਨਾਲ ਦੀ ਨਾਲ ਥ੍ਰੈਟਨਿੰਗ ਵੀ ਹੈ। ਪਰ ਪਹਿਲਾਂ ਅਸੀਂ ਲੈਬਨਾਨ ਦੀ ਗੱਲ ਕਰੀਏ, ਕਿਉਂਕਿ ਜੇ ਈਰਾਨ ਨੇ ਉਦੋਂ ਤੱਕ ਕਿਸੇ ਟੇਬਲ 'ਤੇ ਨਹੀਂ ਸੀ ਆਉਣਾ ਜਾਂ ਡੀਲ ਨਹੀਂ ਸੀ ਹੋਣੀ ਜਦੋਂ ਤੱਕ ਇਜ਼ਰਾਈਲ ਲੈਬਨਾਨ ਦੇ ਉੱਤੇ ਹਮਲੇ ਬੰਦ ਨਾ ਕਰਦਾ। ਔਰ ਅੱਜ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਟਵੀਟ ਕੀਤਾ ਔਰ ਮੀਡੀਆ ਨੇ ਵੀ ਇਸ ਨੂੰ ਅਨਾਊਂਸ ਕੀਤਾ, ਔਰ ਮੈਂ ਪ੍ਰੈਜ਼ੀਡੈਂਟ ਟਰੰਪ ਦੀ ਟਰੂਥ ਸੋਸ਼ਲ ਦੇ ਉੱਤੇ ਉਹਨਾਂ ਦਾ ਰਾਈਟ ਅਪ ਹੈ। ਆਈ ਜਸਟ ਹੈਡ ਐਕਸੈਲੈਂਟ ਕਨਵਰਸੇਸ਼ਨ with the highly respected President Joseph Aoun of Lebanon and Prime Minister Bibi Netanyahu of Israel. These 2 leaders have agreed that in order to achieve peace between their countries, they will formally begin a 10-day ceasefire at 5 p.m. Eastern on Tuesday. The 2 countries 5 ਵਜੇ ਅੱਜ ਇਸ ਦੀ ਸ਼ੁਰੂਆਤ ਹੋਈ, ਔਰ ਟਿਊਜ਼ਡੇ ਇਹਨਾਂ ਦੋਨਾਂ ਦੀ ਮੁਲਕਾਂ ਦੀ ਜਿਹੜੀ ਹੈ ਔਨ ਟਿਊਜ਼ਡੇ the 2 countries met for the first time in 34 years here in Washington DC. ਇਹ ਜਿਹੜੀ ਸਮਝੌਤਾ ਵੀ ਵਾਸ਼ਿੰਗਟਨ DC 'ਚ ਹੋਇਆ ਕਿ 34 ਸਾਲਾਂ ਤੋਂ ਜਿਹੜਾ ਕ੍ਰਾਈਸਿਸ ਲੈਬਨਾਨ ਔਰ ਇਜ਼ਰਾਈਲ ਦੇ ਵਿੱਚ ਹੈ, ਔਰ ਇਹਦੇ 'ਚ 34 ਸਾਲ ਬਾਅਦ ਪਹਿਲੀ ਵਾਰ ਇਹ ਦੋਨਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਮਿਲੇ ਵਾਸ਼ਿੰਗਟਨ DC ਦੇ ਵਿੱਚ with our great Secretary of State Marco Rubio. ਉਹਨਾਂ ਦੇ ਨਾਲ I have directed Vice President J.D. Vance and Secretary of State Rubio together with the Chairman of the Joint Chief of Staff Dan Razin Kane to work with Israel and Lebanon
ਟੂ ਅਚੀਵ ਏ ਲਾਸਟਿੰਗ ਪੀਸ। ਉਹਨਾਂ ਨੇ ਆਪਣੇ ਸੈਕਟਰੀ ਆਫ ਸਟੇਟ ਦਾ ਹਵਾਲਾ, ਵਾਈਸ ਪ੍ਰੈਜ਼ੀਡੈਂਟ ਔਰ ਜੁਆਇੰਟ ਚੀਫ ਆਫ ਸਟਾਫ, ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੂੰ ਡਾਇਰੈਕਟ ਕੀਤਾ ਕਿ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਅੱਗੇ ਤੋਰੋ ਤਾਂ ਕਿ ਲਾਸਟਿੰਗ ਪੀਸ, ਪੱਕੀ ਅਮਨ ਹੋ ਸਕੇ। ਇਟ ਹੈਜ਼ ਬੀਨ ਮਾਈ ਆਨਰ ਟੂ ਸੋਲਵ 9 ਵਾਰਸ ਅਕ੍ਰੋਸ ਦਾ ਵਰਲਡ। ਉਹਨਾਂ ਨੇ ਯਾਦ ਕਰਾਇਆ ਵੀ ਪਹਿਲਾਂ ਵੀ 9 ਜੰਗਾਂ ਦੁਨੀਆ ਦੇ ਵਿੱਚ ਜਿਹੜੀਆਂ ਨੇ ਉਹ ਹੱਲ ਕੀਤੇ ਨੇ ਜੰਗਾਂ ਦੇ ਮਸਲੇ। 9 ਵਾਰਸ ਅਕ੍ਰੋਸ ਦਾ ਵਰਲਡ ਐਂਡ ਦਿਸ ਵਿਲ ਬੀ ਮਾਈ 10th, ਸੋ ਲੈਟਸ ਗੈਟ ਇਟ ਡਨ। ਕਿ ਵੀ ਇਹ ਮੇਰੀ 10ਵੀਂ ਜਿਹੜੀ ਹੈ ਜੰਗ ਹੈ ਮੈਂ ਰੁਕਵਾਈ ਹੈ ਔਰ ਇਹ ਹੋਏ। ਸੋ ਇਹ ਇੱਕ ਪੋਜ਼ੀਟਿਵ ਜਿਹੜੀ ਹੈ ਲਾਈਨ ਹੈ। ਔਰ ਇਸ ਦੇ ਉੱਤੇ ਜਿਹੜੀ ਮੀਡੀਆ ਦੀਆਂ ਹੋਰ ਡੀਟੇਲਸ ਨੇ ਉਹਨਾਂ ਦੇ ਵਿੱਚ ਜਿਹੜਾ ਇਹ ਹੈ ਕਿ ਵੀ ਇਹ US ਪ੍ਰੈਜ਼ੀਡੈਂਟ ਦੇ ਇਸ 10 ਰੋਜ਼ਾ ਸੀਜ਼ ਫਾਇਰ ਦੇ ਐਲਾਨ ਤੋਂ ਬਾਅਦ ਜਿਹੜਾ ਉਹ ਬਾਕੀਆਂ ਨੇ ਇਸ ਦੇ ਉੱਤੇ ਨੇਤਨਯਾਹੂ ਨੇ ਵੀ ਉਸ ਨੂੰ ਬਹੁਤ ਵੈਲਕਮ ਕੀਤਾ ਔਰ ਉਹਨਾਂ ਨੇ ਕਿਹਾ ਜੀ ਹਿਸਟੋਰਿਕ ਪੀਸ ਐਗਰੀਮੈਂਟ ਹੈ। ਪਰ ਨਾਲ ਹੀ ਉਹਨਾਂ ਨੇ ਇਨਸਿਸਟ ਕੀਤਾ, ਨੇਤਨਯਾਹੂ ਨੇ ਇਨਸਿਸਟਡ that disarmament of militant group Hezbollah remained a precondition ਕਿ ਹਿਜ਼ਬੁੱਲਾ ਵਾਲੇ ਆਪਣੇ ਹਥਿਆਰ ਰੱਖਣਗੇ, ਇਹ ਪ੍ਰੀ ਕੰਡੀਸ਼ਨ ਹੈ। ਔਰ ਮੈਨੂੰ ਲੱਗਦਾ ਵੀ ਇਹ ਉਹੀ ਪੋਜੀਸ਼ਨਿੰਗ ਹੀ ਹੈ। ਹੁਣ ਜਦੋਂ ਇੱਕ ਵਾਰੀ ਅਮਰੀਕਾ ਨੇ ਆਪਣੇ, ਠੀਕ ਹੈ ਜੀ ਉਹ ਬੜਾ ਪਾਵਰਫੁਲ, ਮੋਸਾਦ ਬੜੀ ਪਾਵਰਫੁਲ, ਪਰ ਜੇ ਅਮਰੀਕਾ ਤੋਂ ਹੀ ਰੋਜ਼ ਹਥਿਆਰ ਪਹੁੰਚਦੇ ਨੇ ਤਾਂ ਲੜ ਰਹੇ ਨੇ ਅਮਰੀਕਾ ਬਿਨਾਂ ਤਾਂ 2 ਦਿਨ ਨਹੀਂ ਇਜ਼ਰਾਈਲ ਖਲੋ ਸਕਦਾ। ਸੋ ਇਹ ਮੈਨੂੰ ਲੱਗਦਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਮਨ ਬਣਾ ਲਿਆ ਵੀ ਇਸ ਇਰਾਨ ਕ੍ਰਾਈਸਿਸ ਚੋਂ ਨਿਕਲਣਾ ਔਰ ਉਹਨਾਂ ਨੇ ਕੰਨ ਮਰੋੜ ਕੇ ਨੇਤਨਯਾਹੂ ਨੂੰ ਕਿਹਾ ਵੀ ਕਰ ਜਿਹੜਾ ਹੈ ਉਹ ਸੀਜ਼ ਫਾਇਰ, ਔਰ 10 ਰੋਜ਼ਾ ਸੀਜ਼ ਫਾਇਰ ਹੈ। ਔਰ ਨੇਤਨਯਾਹੂ ਉਹਨੇ ਟੈਲੀਵਿਜ਼ਨ ਸਪੀਚ ਦੇ ਵਿੱਚ ਕਿਹਾ ਕਿ ਜੀ ਅਸੀਂ ਪੀਸ ਐਗਰੀਮੈਂਟ ਲੈਬਨਾਨ ਨਾਲ ਜਿਹੜਾ ਕਰ ਰਹੇ ਹਾਂ ਉਹ ਇੱਕ ਹਿਸਟੋਰੀਕਲ ਅਪਰਚੁਨਿਟੀ ਹੈ। ਪਰ ਇਸ ਦੇ ਨਾਲ ਜਿਹੜੇ ਹਿਜ਼ਬੁੱਲਾ ਦਾ ਲਾਅ ਮੇਕਰ ਨੇ ਇਬਰਾਹਿਮ ਆਫ ਮੋਸਾਵੀ, ਉਹਨਾਂ ਨੇ AFP ਏਜੰਸੀ ਫ੍ਰੈਂਚ ਪ੍ਰੈਸ ਨੂੰ ਕਿਹਾ that Lebanese group would respect a ceasefire if Israel attacks on the militants stopped। ਉਹਨਾਂ ਨੇ ਕਿਹਾ, ਹਿਜ਼ਬੁੱਲਾ ਨੇ ਕਿਹਾ ਕਿ ਵੀ ਅਸੀਂ ਤਾਂ ਹੀ ਇਹਨੂੰ ਆਨਰ ਕਰਾਂਗੇ ਜੇ ਸਾਡੇ ਤੇ ਹਮਲੇ ਰੁਕੇ, ਬੰਦ ਹੋਏ। We in Hezbollah will cautiously adhere to the ceasefire on the condition that it is a comprehensive halt to hostilities against us and that Israel not use it to carry out any assassination। ਕਿਉਂਕਿ ਇਜ਼ਰਾਈਲ ਦਾ ਇਹ ਤੌਰ ਤਰੀਕਾ ਹੈ ਕਿ ਜਦੋਂ ਇਸ ਕਿਸਮ ਦਾ ਕਰਦਾ ਤਾਂ 1 to 1 ਅਸੈਸੀਨੇਟ ਕਰ ਦਿੰਦਾ ਕਿਸੇ ਨੂੰ। ਉਹ ਮੋਸਾਦ ਦੇ ਏਜੰਟਾਂ ਨੇ ਉਹ ਫਿੱਟ, ਉਹਨਾਂ ਨੇ ਕਿਹਾ ਜੀ ਅਸੀਂ ਇਸ ਦੇ ਉੱਤੇ ਨਜ਼ਰ ਰੱਖਾਂਗੇ। ਫਿਰ ਹਿਜ਼ਬੁੱਲਾ ਨੇ ਈਰਾਨ ਦਾ ਥੈਂਕ ਯੂ ਕੀਤਾ, ਵੀ ਐਕਸਪ੍ਰੈਸ ਥੈਂਕਸ ਟੂ ਈਰਾਨ for having applied pressure in Lebanon's favor ਕਿ ਵੀ ਤੁਹਾਡਾ ਪ੍ਰੈਸ਼ਰ ਪਾਉਣ ਕਰਕੇ ਇਹ ਜਿਹੜਾ the ceasefire would not have happened without Iran considering the ceasefire as equal to closing the Strait of Hormuz ਕਿ ਵੀ Strait of Hormuz ਨੂੰ ਵੀ ਬੰਦ ਕਰਨਾ ਇੱਕ ਪ੍ਰੈਸ਼ਰ ਟੈਕਟਿਕ ਹੈ ਔਰ ਉਹਦਾ ਨਤੀਜਾ ਹੀ ਹੈ ਕਿ ਵੀ ਇਹ ਜਿਹੜਾ ceasefire ਹੋਇਆ। ਹੁਣ ਇਹ ਦੇਖਦੇ ਹਾਂ ਕਿ ਵੀ ਕਿਉਂਕਿ ਅਲਟੀਮੇਟਲੀ ਗੱਲ ਤਾਂ ਈਰਾਨ ਦੇ ਨਾਲ ਜੁੜੀ ਹੋਈ ਹੈ। ਇਹ ਜਿਹੜੀ ਹਿਜ਼ਬੁੱਲਾ ਹੈ ਜਾਂ ਹਮਾਸ ਹੈ ਜਾਂ ਹੂਤੀਆਂ ਦਾ ਹੈ, ਇਹ ਤਾਂ ਸੈਕੰਡਰੀ ਪਾਰਟ ਦੇ ਵਿੱਚ ਚਲਾ ਜਾਂਦਾ। ਪਰ ਇਹਦੇ ਨਾਲ ਇਹ ਨਹੀਂ ਹੈ ਕਿ ਵੀ ਅਮਰੀਕਨ ਗੁੱਡੀ ਕਰ ਰਹੇ ਨੇ ਈਰਾਨ ਦੇ ਨਾਲ। ਦੂਜੇ ਪਾਸੇ ਇਹਨਾਂ ਦੇ ਟ੍ਰੇਜਰੀ ਸੈਕਟਰੀ ਨੇ ਇਹ ਵੀ ਕਿਹਾ ਕਿ ਵੀ ਅਸੀਂ ਈਰਾਨ ਦੇ ਉੱਤੇ ਸੈਕੰਡਰੀ ਸੈਂਕਸ਼ਨਸ ਇਕਨੋਮਿਕਲ ਲਾਉਣ ਦੀ ਵੀ ਸੋਚ ਰਹੇ। ਟਰੰਪ ਐਡਮਿਨਿਸਟ੍ਰੇਸ਼ਨ ਪ੍ਰਪੇਅਰਸ ਫਾਰ ਪਿਵਟ ਟੂ ਇਕਨੋਮਿਕ ਵਾਰਫੇਅਰ ਔਨ ਈਰਾਨ ਕਿ ਵੀ ਜੇ ਹੁਣ ਇਹ ਤਾਂ ਦੇਖ ਰਿਹਾ ਕਿ ਮਿਲੀਟੈਰਲੀ ਜਿਹੜੀ ਇੱਕ ਆਪਸ਼ਨ ਸੀ ਕਿ ਜੀ ਬੂਟਸ ਔਨ ਦਾ ਗਰਾਊਂਡ ਐਂਡ ਔਰ ਉਹ ਲੱਗਦਾ ਵੀ ਨਹੀਂ ਹੈ। ਉਹ ਉਹਨਾਂ ਨੇ ਦੇਖ ਲਿਆ ਕਿ ਵੀ ਇਹਦਾ ਬਹੁਤ ਜਿਹੜੀਆਂ ਕੈਜੂਅਲਟੀਜ਼ ਹੋਣਗੀਆਂ। ਬਲੌਕੇਡ ਵੀ 600 ਕਿਲੋਮੀਟਰ ਦੂਰ ਪਾਣੀਆਂ ਦੇ ਵਿੱਚ ਅਮਰੀਕਾ ਦੇ ਸ਼ਿਪ ਖੜੇ ਨੇ, ਉਹ ਵੀ ਉਹਨਾਂ ਨੇ ਦੇਖਿਆ ਕਿ ਭਾਈ ਇਹ ਜੇ ਉਹਨਾਂ ਨੇ ਕਾਮਾਕਾਜ਼ੀ ਟਾਈਪ ਸ਼ੁਰੂ ਕੀਤਾ ਜਾਂ ਦੂਜਾ ਉਹ ਤਾਂ ਇਹ ਵੱਡੇ ਮਲਟੀ ਬਿਲੀਅਨ ਡਾਲਰ ਦੇ ਵੱਡੇ ਬੇੜੇ ਨੇ ਔਰ ਸਣੇ ਸਾਰਿਆਂ ਦੇ ਸਿੰਕ ਕਰਨ ਦੀ ਸਮਰੱਥਾ ਰੱਖਦੇ ਨੇ। ਕਿਉਂਕਿ ਦੇਖੋ ਇਹ ਗੱਲ ਬਿਲਕੁਲ ਕਲੀਅਰ ਹੈ, ਜਦੋਂ ਅਸੀਂ ਹੁਣ ਲੀਡਰਾਂ ਨੂੰ ਜਦੋਂ ਸਿਕਿਉਰਿਟੀ ਦਿੱਤੀ ਜਾਂਦੀ ਹੈ ਜੀ ਇਹ ਜੀ ਸਿਕਿਉਰਿਟੀ ਹੈ ਜਾਂ ਫਲਾਣੀ ਸਿਕਿਉਰਿਟੀ ਹੈ, ਕੋਈ ਸਿਕਿਉਰਿਟੀ ਮੈਟਰ ਨਹੀਂ ਕਰਦੀ ਜੇ ਜਿਸ ਨੇ ਹਮਲਾ ਕਰਨਾ ਉਹ ਮਰਨ ਦੇ ਲਈ ਤਿਆਰ ਹੈ। ਜਦੋਂ ਸਿਕਿਉਰਿਟੀ ਬਣਾਈ ਜਾਂਦੀ ਹੈ ਐਕਸ ਸਿਕਿਉਰਿਟੀ ਵਾਈ ਜਾਂ ਜੀ ਜਾਂ ਜਿਹੜੀਆਂ ਵੀ ਕੈਟਾਗਰੀਜ਼, ਉਹਦਾ ਉਸ ਸਟ੍ਰੈਟਜੀ ਦਾ ਹਿੱਸਾ ਹੁੰਦਾ ਹੈ ਕਿ ਜਿਹੜਾ ਹਿੱਟ ਕਰਨ ਵਾਲਾ ਹੈ
ਉਹ ਸੇਫਲੀ ਨਾ ਨਿਕਲ ਸਕੇ, ਮੁੜ ਕੇ ਉਹ ਨਿਕਲੇ ਨਾ ਬਾਹਰ, ਉਹ ਇੱਕ ਰਿੰਗ 'ਚ ਫੜਿਆ ਜਾ। ਪਰ ਜਿਹੜਾ ਮਰਨ ਦੇ ਲਈ ਤਿਆਰ ਹੋ ਕੇ ਆਇਆ ਹੈ ਉਹਨੂੰ, ਉਹਦੇ ਲਈ ਤਾਂ ਕੋਈ ਮੈਟਰ ਨਹੀਂ ਕਰਦਾ। ਸੋ ਸੈਕੰਡ ਵਰਲਡ ਵਾਰ ਵੇਲੇ ਜਾਪਾਨੀਆਂ ਨੇ ਜਿਹੜਾ ਉਹਨਾਂ ਦਾ ਸਭ ਤੋਂ ਪਾਵਰਫੁਲ ਕਾਮਾਕਾਜ਼ੇ ਨੂੰ ਕਹਿੰਦੇ ਨੇ ਕਿ ਵੀ ਉਹ ਬੰਬ ਲੈ ਕੇ ਉੱਤੋਂ ਜੰਪ ਕਰਕੇ ਵਿੱਚ ਹੀ ਆਪ ਹੀ ਉੱਡ ਜਾਂਦੇ ਸੀ, ਨਾਲ ਹੀ ਸ਼ਿਪ ਵੀ ਡੋਬ ਦਿੰਦੇ ਸੀ। ਸੋ ਆਲਰੇਡੀ ਕਿਉਂਕਿ ਉਹ ਜਿਹੜਾ ਸਟ੍ਰੇਟ ਆਫ ਹਾਰਮਿਊਜ਼ ਹੈ ਉਹ ਸਟ੍ਰੈਟਜੀਕਲੀ ਵੀ ਔਰ ਵੈਸੇ ਵੀ ਜਿਸ ਲਿਹਾਜ਼ ਨਾਲ ਉਹਨਾਂ ਦੀ, ਕਿਉਂਕਿ ਉਹਨਾਂ ਦੀ ਟੈਰੀਟਰੀ ਹੈ, ਉਹਦਾ ਦੂਜਾ ਸਿਰਾ ਸਟ੍ਰੇਟ ਆਫ ਹਾਰਮਿਊਜ਼ ਦਾ ਓਮਾਨ ਹੈ ਔਰ ਈਰਾਨ ਵਾਲੇ ਪਾਸੇ। ਸੋ ਉਹਨਾਂ ਨੇ, ਅਮਰੀਕਾ ਨੇ ਦੇਖਿਆ ਵੀ ਚਲੋ ਇੱਕ ਦਬਾਅ ਬਣਿਆ ਇਸ ਵੇਲੇ, ਕਿਉਂਕਿ ਇਹ ਅਨਫੋਰਚੂਨੇਟ ਪਾਰਟ ਹੈ ਕਿ ਵੀ ਅੱਗੇ ਹਰ ਮੁਹਿੰਮ ਦੇ ਵੇਲੇ ਜਿੱਥੇ ਨੈਟੋ ਔਰ ਦੂਸਰਾ ਅਮਰੀਕਾ ਦਾ ਹਿੱਸਾ ਹੁੰਦਾ ਸੀ, ਹੁਣ ਤਾਂ ਤਨੇ ਤਨਹਾ ਅਮਰੀਕਾ ਇਸ ਜੰਗ ਨੂੰ ਜਿਹੜਾ ਉਹ ਅੱਗੇ ਤੋਰ ਰਿਹਾ, ਔਰ ਇਸ ਲਈ ਪ੍ਰੈਜ਼ੀਡੈਂਟ ਟਰੰਪ ਇਹਨੂੰ ਕਲੋਜ਼ ਕਰਨਾ ਚਾਹੁੰਦੇ ਨੇ। ਪਰ ਉਹ ਈਰਾਨ ਦੇ ਉੱਤੇ ਪ੍ਰੈਸ਼ਰ ਵੀ ਰੱਖਣਾ ਚਾਹੁੰਦੇ ਨੇ, ਕਿਉਂਕਿ ਅਦਰਵਾਈਜ਼ ਤਾਂ ਨੈਗੋਸ਼ੀਏਸ਼ਨ ਟੇਬਲ ਤੇ ਉਹਨਾਂ ਦੀਆਂ ਮੂੰਹ ਅੱਡੇ ਹੋਣਗੇ ਵੀ ਅਸੀਂ ਇਹ ਵੀ ਨਹੀਂ ਦਿੰਦੇ, ਇਹ ਵੀ ਨਹੀਂ ਦਿੰਦੇ, ਇਹ ਵੀ ਨਹੀਂ ਦਿੰਦੇ। ਸੋ ਉਹਨਾਂ ਨੂੰ ਇਹ ਯਾਦ ਦਹਾਨੀ ਵੀ ਕਿਹਾ ਕਿ ਭਾਈ ਜੇ if the US and Iran are not able to soon come to deal to end the war or extend the ceasefire that expires next week, the Trump administration is setting the stage to shift its war campaign towards a more economic focused efforts aimed at checking Tehran into submission rather than replying to bombs alone। कि भी bombs नाल कदी गल नहीं बनती इकोनॉमिकली, क्योंकि ਉਹਨਾਂ 40 ਦਿਨਾਂ ਦੇ ਪੀਰੀਅਡ 'ਚ ਈਰਾਨ ਨੇ ਬਿਲੀਅਨਸ ਆਫ ਡਾਲਰਸ ਮਿੰਟ ਕੀਤੇ, ਕਿਉਂਕਿ ਇੱਕ ਮਹੀਨੇ ਲਈ ਅਮਰੀਕਾ ਨੇ ਚੁੱਕ ਵੀ ਦਿੱਤਾ ਸੀ ਵੀ ਈਰਾਨ ਆਇਲ ਤੋਂ ਵੀ ਸੈਂਕਸ਼ਨਸ ਖਤਮ, ਰਸ਼ੀਅਨ ਆਇਲ ਤੋਂ ਵੀ, ਔਰ ਫਿਰ ਸਟ੍ਰੇਟ ਆਫ ਹਾਰਮਿਊਜ਼ ਦੇ ਵਿੱਚ ਬੈਠਾ। ਸੋ ਇਹ ਸਾਰੇ ਦੇ ਉੱਤੇ ਨਾਲ ਦੀ ਨਾਲ ਅਮਰੀਕਾ ਨੇ ਹੁਣ ਜਿਹੜੀ ਸੈਕੰਡਰੀ ਸੈਂਕਸ਼ਨਸ ਇਕਨੋਮਿਕਲੀ ਈਰਾਨ ਤੇ ਲਾਉਣ ਦੀ ਤਿਆਰੀ ਹੈ। ਜੇ ਗੱਲਬਾਤ ਫੇਲ ਹੁੰਦੀ ਹੈ, ਟ੍ਰੇਜਰੀ ਡਿਪਾਰਟਮੈਂਟ ਵਾਰਨਸ ਚਾਈਨਾ, ਹਾਂਗਕਾਂਗ, UAE ਐਂਡ ਓਮਾਨ, ਇਹਨਾਂ ਨੂੰ ਵੀ ਵਾਰਨ ਕੀਤਾ ਹੈ ਕਿ ਵੀ ਤੁਸੀਂ ਤੁਹਾਡੇ ਬੈਂਕਾਂ ਦੇ ਵਿੱਚ ਜੇ ਚਾਈਨੀਜ਼ ਪੈਸੇ ਪਏ ਨੇ, ਜਾਂ ਹੁਣ ਕਿਉਂਕਿ ਜੇ ਚਾਈਨਾ ਇੰਡੀਆ ਨਾਲ ਡੀਲ ਕਰਦਾ, ਇੰਡੀਆ ਚਾਈਨੀਜ਼ ਈਰਾਨ ਜਿਹੜਾ ਇੰਡੀਆ ਨਾਲ ਡੀਲ ਕਰਦਾ, ਉਹਨਾਂ ਦਾ ਕਰੂਡ ਆਇਲ ਲੈਂਦਾ ਤੇ ਉਹ ਰੂਪੀ ਦੇ ਵਿੱਚ ਪੇ ਕਰਦੇ ਨੇ, ਉਹ ਇੰਡੀਆ ਦੇ ਬੈਂਕ 'ਚ ਪਏ ਹੁੰਦੇ ਨੇ। ਫਿਰ ਜਿਹੜੀ ਚੀਜ਼ ਚੀਨ ਉਹਨੂੰ ਈਰਾਨ ਨੂੰ ਚਾਹੀਦੀ ਹੈ, ਬਾਸਪਤੀ ਚਾਵਲ ਨੇ ਜਾਂ ਦੂਸਰੀਆਂ ਚੀਜ਼ਾਂ ਨੇ, ਉਹ ਉਹਦੇ 'ਚ ਹੀ ਪੇ ਕਰਦੇ ਨੇ। ਪਰ ਉਹਨਾਂ ਨੂੰ ਵੀ ਉਹਨਾਂ ਨੇ ਵਾਰਨ ਕੀਤਾ ਵੀ ਤੁਹਾਡੇ ਬੈਂਕਾਂ ਦੇ ਵਿੱਚ ਉਹਨਾਂ ਦੀ ਇਰਾਨੀਅਨ ਮਨੀ ਨਹੀਂ ਹੋਣੀ ਚਾਹੀਦੀ, ਔਰ ਫਿਰ ਇਹਦੇ ਤੇ ਹੋਰ ਜਿਹੜੀਆਂ ਸੈਂਕਸ਼ਨਸ ਦੀ ਲਾਈਨ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਦੂਸਰਾ ਪਾਰਟ ਜਿਹੜਾ ਇਸ ਮੁੱਦੇ ਦੇ ਉੱਤੇ, ਈਰਾਨ ਵਾਰ ਦੇ ਉੱਤੇ, ਪ੍ਰੈਜ਼ੀਡੈਂਟ ਟਰੰਪ ਔਰ ਪੋਪ ਉਹਨਾਂ ਦੀ ਜਿਹੜੀ ਹੈ ਉਹ ਨੋਕ ਝੋਕ ਜਾਰੀ ਹੈ। ਪੋਪ ਨੇ ਅਗੇਨ ਜਿਹੜਾ ਇਸ ਦੇ ਉੱਤੇ ਸਖਤ ਲਾਈਨ ਲਈ ਸੀ, ਜਿਸ ਕੈਮਰੂਪ ਕੇ ਕਿੱਥੇ ਜਿੱਥੇ ਉਹ ਟਰੈਵਲ ਕਰ ਰਹੇ ਨੇ ਜਿਸ ਮੁਲਕ, ਉਹਨਾਂ ਦੇ ਹਾਕਮਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਬਲੱਡ ਸ਼ੈਡ ਨਾਲ ਕੁਛ ਨਹੀਂ ਨਿਕਲਣਾ। ਪਰ ਪ੍ਰੈਜ਼ੀਡੈਂਟ ਟਰੰਪ ਨੇ ਅੱਜ ਫਿਰ ਇਹ ਕਿਹਾ ਕਿ ਵੀ ਦਾ ਪੋਪ ਹੈਜ਼ ਟੂ ਅੰਡਰਸਟੈਂਡ that it's very simple. I have nothing against the Pope के ਉਹਦੇ ਖਿਲਾਫ ਨਹੀਂ, I have to do what's right. His brother is MAGA all the way, make America great again। ਅਸੀਂ ਇਸ ਦੇ ਉੱਤੇ ਕੰਮ ਕਰ ਰਹੇ ਹਾਂ। I am not fighting with him। The Pope made a statement, he says Iran can have the nuclear weapon। ਵੈਸੇ ਕਿਹਾ ਨਹੀਂ ਹੈ ਪੋਪ, ਪਰ ਟਰੰਪ ਨੇ ਜਿਹਦੇ ਮੂੰਹ 'ਚ ਜੋ ਪਾਣਾ ਉਹ ਪਾ ਸਕਦੇ ਨੇ। I say Iran cannot have a nuclear weapon। And if the Pope looked at the 40,000 people that were killed over the last 2 or 3 months, 42,000, ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਖੁਦ ਕਹਿ ਚੁੱਕੇ ਨੇ ਕਿ ਅਸੀਂ ਕੁਰਦਾਂ ਨੂੰ ਜਾਂ ਦੂਜਿਆਂ ਨੂੰ ਹਥਿਆਰ ਦਿੱਤੇ ਕਿ ਜਾਓ ਪ੍ਰੋਟੈਸਟਾਂ ਦੇ ਵਿੱਚ, ਉਹ ਤਾਂ ਸੋਹਣੀਆਂ ਬੰਦੂਕਾਂ ਦੇਖ ਕੇ ਉਹਨਾਂ ਨੇ ਆਪਣੇ ਕੋਲ ਹੀ ਰੱਖ ਲਈਆਂ। ਪਰ ਉਹ ਇਹ ਕਹਿ ਰਹੇ ਨੇ ਕਿ 42,000 ਮਾਰ ਦਿੱਤੇ ਨੇ ਇਰਾਨੀਆਂ ਨੇ ਪੀਸਫੁਲ ਪ੍ਰੋਟੈਸਟਰ ਪਿਛਲੇ 3 ਮਹੀਨਿਆਂ 'ਚ, with no weapons, ਜਿਨ੍ਹਾਂ ਕੋਲ ਕੋਈ ਹਥਿਆਰ ਨਹੀਂ ਸੀ, nothing। I mean you take a look at that, so I can disagree with the Pope। I have a right to disagree, ਕਿ ਵੀ ਮੇਰੇ ਕੋਲ ਹੱਕ ਹੈ ਕਿ ਮੈਂ disagree ਹੋ ਸਕਦਾ ਹੈ। ਔਰ ਇਹ ਹੁਣ ਜਦੋਂ ਈਰਾਨ ਦੇ ਉੱਤੇ ਸੈਕੰਡਰੀ ਸੈਂਕਸ਼ਨਸ ਦੀ ਗੱਲ, ਔਰ 30 ਦਿਨ ਪੂਰੇ ਹੋ ਜਾਣੇ ਨੇ ਜਿਹੜਾ ਛੂਟ ਦਿੱਤੀ ਸੀ, ਤਾਂ ਭਾਰਤ ਦੇ ਵਿੱਚ ਵੀ ਉਹਨਾਂ ਨੂੰ ਫਿਕਰ ਪਿਆ ਹੋਇਆ। ਔਰ US won't extend oil waiver, India faces energy squeeze, ਕਿ ਵੀ ਉਹ ਕੀ ਕਰਨਗੇ। ਪਰ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਜਿਹੜੀ ਪੋਜ਼ੀਟਿਵ ਖਬਰ ਹੈ ਕਿ ਜਿਹਦੇ ਤੋਂ ਇਹ ਲੱਗਦਾ ਹੈ ਕਿ ਵੀ ਆਲਰੇਡੀ ਜਿਹੜੇ ਮੈਸੇजेस ਪਾਸ ਔਨ ਹੋ ਰਹੇ ਨੇ ਈਰਾਨ ਔਰ ਅਮਰੀਕਾ ਦੇ ਵਿਚਾਲੇ, ਔਰ ਪਾਕਿਸਤਾਨ ਉਹਦੇ 'ਚ ਇੱਕ ਖੂਬਸੂਰਤ ਮੀਡੀਏਸ਼ਨ ਰੋਲ ਪਲੇ ਕਰ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਇੰਨੇ ਹੋਪਫੁਲ ਨੇ। ਹਾਲਾਂ
ਹੁਣ ਹੁੰਦਾ ਇਹ ਹੈ ਕਿ ਕਈ ਵਾਰੀ ਉਹ ਦਿਨ 'ਚ ਭਾਵੇਂ 3 ਵਾਰੀ ਪ੍ਰੈਜ਼ੀਡੈਂਟ ਟਰੰਪ ਮੀਡੀਆ ਨੂੰ ਫੇਸ ਕਰਦੇ ਨੇ, ਇੰਨਾ ਚੀਕ ਚਿਹਾੜਾ ਹੁੰਦਾ ਹੈ। ਮੈਨੂੰ ਲੱਗਦਾ ਵੀ ਇੰਨੇ ਮੈਚੁਰ ਏਜੰਸੀ ਨਿਊਜ਼ ਏਜੰਸੀਆਂ ਦੇ ਪੱਤਰਕਾਰ ਹੱਥ ਖੜੇ ਕਰ ਰਹੇ ਹੁੰਦੇ ਨੇ, ਉਹਦੇ ਉੱਤੋਂ ਦੀ ਸਵਾਲ ਪੁੱਛ ਰਿਹਾ ਹੁੰਦਾ, ਉਹਦੇ ਉੱਤੋਂ ਦੀ ਹੋ ਰਿਹਾ। ਸੋ ਫਿਊ ਸੈਕਿੰਡਸ ਦਾ ਕਲਿੱਪ ਹੈ ਜਿਹਦੇ 'ਚ ਕਿ ਉਹਦੇ 'ਚ ਉਹਨੂੰ ਪੁੱਛਿਆ ਜਾਂਦਾ ਹੈ ਕਿ ਵੀ ਜੇ ਡੀਲ ਹੋ ਜਾਂਦੀ ਹੈ ਕੀ ਤੁਸੀਂ ਜਾਓਗੇ ਪਾਕਿਸਤਾਨ ਟਰੰਪ ਨੂੰ, ਔਰ ਉਹਦੇ 'ਤੇ ਜੋ ਟਰੰਪ ਨੂੰ ਕਿਹਾ I would go to Pakistan. Yeah, Pakistan has been great. They have been so good. Islamabad, I will be. I might go. Yeah, I might go. If the deal is signed in Islamabad, I might go. The field marshal has been great. The prime minister has been really great in Pakistan. So I might go. They want me. ਹੁਣ ਇਹ ਮੈਂ ਕਿਹਾ ਵੀ ਉਹ ਦੁਸ਼ਮਣਾਂ ਦੇ ਤਾਂ ਚਲੋ ਜੋ ਹੁੰਦਾ ਹੀ ਹੈ, ਸ਼ਰੀਕਾਂ ਦਾ ਹਾਲ ਦੇਖੋ ਕੀ ਹੈ। ਇੰਡੀਆ ਦੇ ਸਣ ਕੱਪੜੀਆਂ ਕੋ ਉਹਨਾਂ ਨੇ ਕਹਿਣਾ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜਾ ਉਹਨਾਂ ਦੇ ਫੀਲਡ ਮਾਰਸ਼ਲ ਤੋਂ ਬਿਨਾਂ ਹੋਰ ਕੋਈ ਨਜ਼ਰ, ਪਰ ਇਹ ਬਹੁਤ ਪੋਜ਼ਿਟਿਵ ਗੱਲ ਹੈ। ਔਰ ਆਲਰੇਡੀ ਜਿਹੜੀਆਂ ਖਬਰਾਂ ਇਸਲਾਮਾਬਾਦ ਦੇ ਹਵਾਲੇ ਨਾਲ ਵੀ ਆ ਰਹੀਆਂ ਨੇ, ਉੱਥੇ ਬਹੁਤ ਟਾਈਟ ਸਿਕਿਉਰਿਟੀ ਹੈ, ਬਹੁਤ ਸਾਰੇ ਟਰਮੀਨਲ ਵੀ ਬੰਦ ਕਰ ਦਿੱਤੇ ਗਏ ਨੇ। ਔਰ ਦੂਸਰਾ ਸੋ ਆਲਰੇਡੀ ਮੈਨੂੰ ਲੱਗਦਾ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਦੀ ਵਿਜ਼ਿਟ ਦੀਆਂ ਤਿਆਰੀਆਂ ਹੋ ਰਹੀਆਂ। ਇੱਕ ਤਾਂ ਚਲੋ ਡੈਲੀਗੇਸ਼ਨ ਜੇ ਸੈਕੰਡ ਫੇਜ਼ 'ਤੇ ਹੁੰਦਾ, ਹੁਣ ਕੋਈ ਗੱਲਬਾਤ ਦਾ ਤਾਂ ਬਹੁਤਾ ਬਚਿਆ ਨਹੀਂ। ਉਹ ਆਲਰੇਡੀ 21 ਘੰਟੇ ਦੇ ਵਿੱਚ ਜਿਹੜਾ ਉਹ ਮੈਰਾਥਨ ਪਾਰਟ ਚੱਲਿਆ ਸੀ, ਉਸ ਦੇ ਵਿੱਚ ਬਹੁਤ ਕੁਝ ਡਿਸਕਸ ਹੋਇਆ ਹੀ ਹੋਇਆ। ਹੁਣ ਤਾਂ ਇਹੀ ਹੋਏਗਾ ਕਿ ਵੀ ਡੀਲ ਸਾਈਨ ਹੋਏ, ਉਹਦੇ 'ਚ ਇਰਾਨੀਅਨ ਪ੍ਰੈਜ਼ੀਡੈਂਟ ਹੋਏਗਾ, ਪ੍ਰੈਜ਼ੀਡੈਂਟ ਟਰੰਪ ਹੋਣਗੇ। ਜੇ ਇਹ ਮੂਵਮੈਂਟ ਆਉਂਦੀ ਹੈ, ਸੋ ਮੈਂ ਇਹ ਸਮਝਦਾ ਵੀ ਇਹ ਗਲੋਬਲੀ ਦੁਨੀਆ ਭਰ ਲਈ ਇੱਕ ਸੁੱਖ ਦਾ ਸਾਹ ਹੋਏਗਾ। ਇਹ ਸਾਰੀਆਂ ਜੇ ਤੁਸੀਂ ਉਸ ਖਿੱਤੇ ਦੀਆਂ ਜੋਗਰਾਫੀਏ ਨੂੰ, ਇਕੋਨਮੀ ਨੂੰ, ਪੋਲੀਟੀਕਲ ਪਾਵਰਸ ਨੂੰ, ਗਲੋਬਲੀ ਪਾਕਿਸਤਾਨ ਦਾ ਰੁਤਬਾ ਕਿੱਥੇ ਹੋਏਗਾ, ਈਰਾਨ ਜਿਹੜਾ ਐਜ਼ ਏ ਇਕਨੋਮਿਕਲ ਪਾਵਰ, ਔਰ ਦੂਸਰਾ ਹਾਲਾਂ ਇਹਦੀ ਫਲਿੱਪ ਸਾਈਡ ਵੀ ਹੈ, ਜਿਵੇਂ ਕਿ ਉਹਨੂੰ ਡੀਰੇਲ ਕਰਨ ਦੇ ਲਈ ਨੈਤਨਯਾਹੂ ਜਾਂ ਉਸ ਦੀ ਮੋਸਾਦ ਫਾਈਨਲ ਸਟੇਜ 'ਤੇ ਕੀ ਸ਼ਰਾਰਤ ਕਰੇਗੀ, ਇਹ ਦੇਖਿਆ ਜਾਏਗਾ। ਪਰ ਅਸੀਂ ਇਸ ਨੂੰ ਇੱਕ ਜਿਸ ਐਫਰਮੇਟਿਵ ਅੰਦਾਜ਼ ਦੇ ਵਿੱਚ, ਬੋਲਡ ਅੰਦਾਜ਼ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇਸਲਾਮਾਬਾਦ ਜਾ ਕੇ ਖੁਦ ਡੀਲ ਨੂੰ ਸੀਲ ਕਰਨ ਦੀ ਗੱਲ ਕੀਤੀ ਹੈ, ਇਹ ਰਿਮਾਰਕੇਬਲ ਹੈ। ਮੈਂ ਹਾਲਾਂ ਫਿਊ ਸੈਕਿੰਡਸ ਦੀ ਕਲਿੱਪ ਹੈ, ਪਰ ਪ੍ਰੈਜ਼ੀਡੈਂਟ ਟਰੰਪ ਦਾ ਜਿਵੇਂ ਕਹਿਣ ਦਾ ਅੰਦਾਜ਼ ਹੁੰਦਾ ਹੈ, ਅਸੀਂ ਆਪਣੇ ਵਿਊਅਰਸ ਨੂੰ ਉਹ ਕਲਿੱਪ ਸੁਣਾ ਦਿੰਦੇ ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਉਹ ਕਿਹਾ ਜੋ ਕਿ ਮੈਂ ਆਲਰੇਡੀ ਸਾਂਝਾ ਕੀਤਾ। Thing right now is to make sure Iran can never have a nuclear weapon. Would you ever go to Pakistan to seal the deal yourself? I would go to Pakistan, yeah. Pakistan has been great. They've been so good. Islamabad, I might go. Yeah, I might go. If the deal is signed in Islamabad, I might go. The field marshal has been great. The prime minister has been really great in Pakistan. So I might go. They want me. The thing right now is to make sure Iran can never have a nuclear weapon. Would you ever go to Pakistan to seal the deal yourself? I would go to Pakistan, yeah. Pakistan has been great. They've been so good. Islamabad, I might go. Yeah, I might go. If the deal is signed in Islamabad, I might go. The field marshal has been great. The prime minister has been really great in Pakistan. So I might go. They want me.